ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਸਤੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਇਸਤਸਨਾ। ਉਹੀ ਚਟਾਨ ਏ, ਉਹਦੀ ਸਨਅਤ ਕਾਮਲ ਏ, ਕਿਉਂ ਜੇ ਉਹਦੀਆਂ ਸਾਰੀਆਂ ਰਾਵਾਂ ਇਨਸਾਫ ਦੀਆਂ ਨੇ। ਉਹ ਵਫਾਦਾਰ ਰੱਬ ਤੇ ਬਦੀ ਤੋਂ ਬਗੈਰ ਏ। ਉਹ ਇਨਸਾਫ ਕਰਨ ਵਾਲਾ ਤੇ ਸੱਚਾ ਏ। ਜਵਾਬੀ ਪੜ੍ਹਾਈ। ਯਸਾਇਆ, ਜ਼ਬੂਰ। ਕਿਉਂ ਜੇ ਵੇਖੋ, ਮੈਂ ਨਵੇਂ ਅਸਮਾਨ ਤੇ ਨਵੀਂ ਧਰਤੀ ਨੂੰ ਪੈਦਾ ਕਰਦਾ ਵਾਂ, ਤੇ ਪਹਿਲੀਆਂ ਛਾਵਾਂ ਦਾ ਫਿਰ ਜ਼ਿਕਰ ਨਾ ਹੋਵੇਗਾ, ਤੇ ਉਹ ਖਿਆਲ ਵਿੱਚ ਨਾ ਆਉਣਗੀਆਂ, ਬਲਕਿ ਤੁਸੀਂ ਮੇਰੀ ਇਸ ਨਵੀਂ ਮਖਲੂਕ ਤੋਂ ਹਮੇਸ਼ਾ ਦੀ ਖੁਸ਼ੀ ਤੇ ਸ਼ਾਦਮਾਨੀ ਕਰੋ। ਕਿਉਂ ਜੇ ਵੇਖੋ, ਮੈਂ ਯਰੂਸ਼ਲਮ ਨੂੰ ਖੁਸ਼ੀ ਤੇ ਉਹਦਿਆਂ ਲੋਕਾਂ ਨੂੰ ਖੁਰਮੀ ਬਣਾਵਾਂਗਾ। ਖੁਦਾਵੰਦ ਸਾਰਿਆਂ ਉੱਤੇ ਮਿਹਰਬਾਨ ਏ, ਤੇ ਉਹਦੀ ਰਹਿਮਤ ਉਹਦੀ ਸਾਰੀ ਮਖਲੂਕ ਉੱਤੇ ਹੈ। ਐ ਖੁਦਾਵੰਦ, ਤੇਰੀ ਸਾਰੀ ਮਖਲੂਕ ਤੇਰਾ ਸ਼ੁਕਰ ਕਰੇਗੀ, ਤੇ ਤੇਰੇ ਮੁਕੱਦਸ ਤੈਨੂੰ ਧੰਨ ਆਖਣਗੇ। ਤੇਰੀ ਸਲਤਨਤ ਦੇ ਜਲਾਲ ਦਾ ਬਿਆਨ ਤੇ ਤੇਰੀ ਕੁਦਰਤ ਦਾ ਪ੍ਰਚਾਰ ਕਰਨਗੇ, ਤਾਂ ਜੋ ਬਨੀ ਆਦਮ ਉੱਤੇ ਉਹਦੀ ਕੁਦਰਤ ਦੇ ਕੰਮਾਂ ਨੂੰ ਤੇ ਉਹਦੀ ਸਲਤਨਤ ਦੇ ਜਲਾਲ ਦੀ ਸ਼ਾਨ ਨੂੰ ਜ਼ਾਹਿਰ ਕਰਨ। ਤੇਰੀ ਸਲਤਨਤ ਹਮੇਸ਼ਾ ਦੀ ਸਲਤਨਤ ਏ, ਤੇ ਤੇਰੀ ਹੁਕੂਮਤ ਪੀੜ੍ਹੀ ਤੋਂ ਪੀੜ੍ਹੀ ਤੀਕਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਪੈਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ, ਤੇ ਧਰਤੀ ਵੀਰਾਨ ਤੇ ਸੁਨਸਾਨ ਸੀ, ਤੇ ਗਹਿਰਾਓ ਉੱਤੇ ਹਨੇਰਾ ਸੀ, ਤੇ ਰੱਬ ਦੀ ਰੂਹ ਪਾਣੀਆਂ ਉੱਤੇ ਜੁੰਬਸ਼ ਕਰਦੀ ਸੀ। ਤੇ ਰੱਬ ਨੇ ਆਖਿਆ, ਭਈ ਲੋ ਹੋ ਜਾ, ਤੇ ਲੋ ਹੋ ਗਈ। ਫਿਰ ਰੱਬ ਨੇ ਆਖਿਆ, ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਸ਼ਬੀਹ ਵਾਂਗਰ ਬਣਾਈਏ, ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ, ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ, ਤੇ ਵੇਖਿਆ ਵੀ ਬਹੁਤ ਚੰਗਾ ਏ। ਲੂਕਾ। ਜਦ ਉਹ ਸ਼ਹਿਰ ਵਿੱਚ ਸੀ, ਤੇ ਵੇਖੋ, ਕੋੜ ਨਾਲ ਭਰਿਆ ਹੋਇਆ ਇੱਕ ਬੰਦਾ ਯਸੂਰ ਨੂੰ ਵੇਖ ਕੇ ਮੂੰਹ ਭਰਨੇ ਡਿੱਗਿਆ, ਤੇ ਉਹਦੀ ਮਿੰਨਤ ਕਰਕੇ ਆਖਣ ਲੱਗਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਏਂ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਤੇ ਆਖਿਆ, ਭਈ ਮੈਂ ਚਾਹੁੰਦਾ ਵਾਂ ਵੀ ਤੂੰ ਪਾਕ ਸਾਫ਼ ਹੋ ਜਾ। ਤੇ ਫੌਰਨ ਉਹਦਾ ਕੋੜ ਜਾਂਦਾ ਰਿਹਾ। ਤੇ ਉਹਨੇ ਉਹਨੂੰ ਤਾਕੀਦ ਕੀਤੀ, ਭਈ ਕਿਸੇ ਨੂੰ ਨਾ ਦੱਸੀ, ਬਲਕਿ ਜਾ ਕੇ ਆਪਣਾ ਆਪ ਕਾਹਨ ਨੂੰ ਵਿਖਾ, ਤੇ ਜਿਵੇਂ ਮੂਸਾ ਨੇ ਮੁਕਰਰ ਕੀਤਾ ਏ, ਆਪਣੇ ਪਾਕ ਹੋਣ ਲਈ ਨਜ਼ਰ ਚੜ੍ਹਾ, ਤਾਂ ਜੋ ਉਹਨਾਂ ਲਈ ਗਵਾਹੀ ਹੋਵੇ। ਪਰ ਉਹਦੀ ਮਸ਼ਹੂਰੀ ਬਹੁਤੀ ਹੋਈ, ਤੇ ਬਹੁਤ ਸਾਰੇ ਲੋਕੀ ਇਕੱਠੇ ਹੋਏ ਭਈ ਉਹਦੀਆਂ ਸੁਣਨ ਤੇ ਆਪਣੀਆਂ ਬਿਮਾਰੀਆਂ ਤੋਂ ਸ਼ਿਫਾ ਪਾਣ। ਪਰ ਉਹ ਜੰਗਲਾਂ ਵਿੱਚ ਵੱਖਰਾ ਜਾ ਕੇ ਦੁਆ ਕਰਦਾ ਹੁੰਦਾ ਸੀ। ਲੂਕਾ। ਜਦੋਂ ਉਹ ਟੁਰਦਿਆਂ ਟੁਰਦਿਆਂ ਯਰੂ ਦੇ ਕੋਲ ਅਪੜਿਆ, ਤੇ ਇੰਜ ਹੋਇਆ ਭਈ ਇੱਕ ਅੰਨਾ ਰਾਹ ਦੇ ਕੰਢੇ ਉੱਤੇ ਬੈਠਿਆ ਮੰਗ ਰਿਹਾ ਸੀ। ਉਹ ਲੋਕਾਂ ਦੇ ਜੱਥੇ ਦੀ ਜਾਣ ਦੀ ਆਵਾਜ਼ ਸੁਣ ਕੇ ਪੁੱਛਣ ਲੱਗਿਆ, ਭਈ ਕੀ ਹੋ ਰਿਹਾ ਏ। ਉਹਨਾਂ ਨੇ ਉਹਨੂੰ ਆਖਿਆ, ਭਈ ਯਸੂ ਨਾਸਰੀ ਜਾ ਰਿਹਾ ਏ। ਉਹਨੇ ਚਿল্ਲਾ ਕੇ ਆਖਿਆ, ਐ ਯਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਜਿਹੜੇ ਅੱਗੇ ਜਾਂਦੇ ਸੀ ਉਹ ਉਹਨੂੰ ਝਿੜਕਣ ਲੱਗੇ, ਭਈ ਚੁੱਪ ਰਹਿ, ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਚਿল্ਲਾਇਆ, ਭਈ ਐ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰ। ਯਸੂ ਨੇ ਖਲੋ ਕੇ ਹੁਕਮ ਦਿੱਤਾ, ਭਈ ਉਹਨੂੰ ਮੇਰੇ ਕੋਲ ਲਿਆਓ। ਜਦ ਉਹ ਨੇੜੇ ਆਇਆ ਤੇ ਉਹਨੇ ਉਹਨੂੰ ਪੁੱਛਿਆ, ਤੂੰ ਕੀ ਚਾਹੁੰਦਾ ਏ ਭਈ ਮੈਂ ਤੇਰੇ ਲਈ ਕਰਾਂ। ਉਹਨੇ ਆਖਿਆ, ਐ ਖੁਦਾਵੰਦ, ਇਹ ਭਈ ਮੈਂ ਵੇਖਣ ਲੱਗ ਜਾਵਾਂ। ਯਸੂ ਨੇ ਉਹਨੂੰ ਆਖਿਆ, ਬੀਨਾ ਹੋ ਜਾ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ। ਉਹ ਉਸੇ ਵੇਲੇ ਬੀਨਾ ਹੋ ਗਿਆ, ਤੇ ਰੱਬ ਦੀ ਵਡਿਆਈ ਕਰਦਿਆਂ ਹੋਏ ਉਹਦੇ ਮਗਰ ਟੁਰ ਪਿਆ, ਤੇ ਸਾਰੇ ਲੋਕਾਂ ਨੇ ਇਹ ਵੇਖ ਕੇ ਰੱਬ ਦੀ ਵਡਿਆਈ ਕੀਤੀ। ਮਰਕਸ। ਤੇ ਉਹ ਫਿਰ ਸੌਰ ਦੀਆਂ ਸਰਹੱਦਾਂ ਵਿੱਚੋਂ ਨਿਕਲ ਕੇ
ਸੈਦਾਦ ਦੀ ਰਾਹ ਤੋਂ ਦਿਕਪਲਿਸ ਦੀਆਂ ਸਰਹੱਦਾਂ ਤੋਂ ਹੁੰਦਾ ਹੋਇਆ ਗਲੀਲ ਦੀ ਝੀਲ ਤਿੱਕਰ ਅਪੜਿਆ, ਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਹਕਲਾਉਂਦਾ ਵੀ ਸੀ ਉਹਦੇ ਕੋਲ ਲਿਆ ਕੇ ਉਹਦੀ ਮਿੰਨਤ ਕੀਤੀ ਭਈ ਆਪਣਾ ਹੱਥ ਉਹਦੇ ਉੱਤੇ ਧਰ। ਉਹ ਉਹਨੂੰ ਜੱਥੇ ਵਿੱਚੋਂ ਵੱਖ ਲੈ ਗਿਆ ਤੇ ਆਪਣੀਆਂ ਉਂਗਲੀਆਂ ਉਹਦੇ ਕੰਨਾਂ ਵਿੱਚ ਪਾਈਆਂ ਤੇ ਥੁੱਕ ਕੇ ਉਹਦੀ ਜ਼ੁਬਾਨ ਛੂਈ ਤੇ ਅਸਮਾਨ ਵੱਲ ਨਜ਼ਰ ਕਰਕੇ ਇੱਕ ਹੌਕਾ ਭਰਿਆ ਤੇ ਉਹਨੂੰ ਆਖਿਆ, ਇਫਤਾ ਯਾਨੀ ਖੁੱਲ ਜਾ। ਤੇ ਉਹਦੇ ਕੰਨ ਖੁੱਲ ਗਏ ਤੇ ਉਹਦੀ ਜ਼ੁਬਾਨ ਦੀ ਗੰਢ ਖੁੱਲ ਗਈ ਤੇ ਉਹ ਸਾਫ਼-ਸਾਫ਼ ਬੋਲਣ ਲੱਗ ਪਿਆ। ਤੇ ਉਹਨੇ ਉਹਨਾਂ ਨੂੰ ਹੁਕਮ ਦਿੱਤਾ ਵੀ ਕਿਸੇ ਨੂੰ ਨਾ ਦੱਸਿਓ, ਪਰ ਜਿੰਨਾ ਉਹ ਉਹਨਾਂ ਨੂੰ ਹੁਕਮ ਦਿੰਦਾ ਸੀ ਓਨਾ ਹੀ ਉਹ ਮਸ਼ਹੂਰ ਕਰਦੇ ਰਹੇ। ਤੇ ਉਹਨਾਂ ਨੇ ਬਹੁਤ ਹੈਰਾਨ ਹੋ ਕੇ ਆਖਿਆ, ਜੋ ਕੁਝ ਉਹਨੇ ਕੀਤਾ ਸਭ ਚੰਗਾ ਏ। ਉਹ ਬੋਲਿਆਂ ਨੂੰ ਸੁਣਨ ਦੀ ਤੇ ਗੂੰਗਿਆਂ ਨੂੰ ਬੋਲਣ ਦੀ ਤਾਕਤ ਦਿੰਦਾ ਏ। ਅਮਸਾਲ, ਸੁਣਨ ਵਾਲੇ ਕੰਨ ਤੇ ਵੇਖਣ ਵਾਲੀ ਅੱਖ ਦੋਵਾਂ ਨੂੰ ਰੱਬ ਨੇ ਬਣਾਇਆ ਏ। ਕੁਲਸਿਓਂ, ਕਿਉਂ ਜੇ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਗਈਆਂ, ਅਸਮਾਨ ਦੀਆਂ ਹੋਣ ਭਾਵੇਂ ਧਰਤੀ ਦੀਆਂ, ਵੇਖੀਆਂ ਹੋਣ ਭਾਵੇਂ ਨਾ ਵੇਖੀਆਂ, ਤਖਤ ਹੋਣ ਜਾਂ ਰਿਆਸਤਾਂ ਹੋਣ ਜਾਂ ਹਕੂਮਤਾਂ ਜਾਂ ਇਖਤਿਆਰ, ਸਾਰੀਆਂ ਸ਼ੈਵਾਂ ਉਹਦੇ ਪਾਰੋਂ ਤੇ ਉਹਦੇ ਲਈ ਹੀ ਪੈਦਾ ਹੋਈਆਂ ਨੇ, ਤੇ ਉਹ ਸਾਰੀਆਂ ਸ਼ੈਵਾਂ ਤੋਂ ਪਹਿਲਾਂ ਏ ਤੇ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਕਾਇਮ ਨੇ। ਤੇ ਉਹ ਹੀ ਬਦਨ ਯਾਨੀ ਕਲੀਸਿਆ ਦਾ ਸਿਰ ਏ, ਉਹ ਹੀ ਮੁਬਦਾ ਏ ਤੇ ਮੋਇਆਂ ਵਿੱਚੋਂ ਜੀ ਉੱਠਣ ਵਾਲਿਆਂ ਵਿੱਚੋਂ ਪਲੌਠਾ ਏ, ਤਾਂ ਜੋ ਸਾਰੀਆਂ ਗੱਲਾਂ ਵਿੱਚੋਂ ਉਹਦਾ ਦਰਜਾ ਪਹਿਲਾ ਹੋਵੇ। ਕਿਉਂ ਜੇ ਬਾਪ ਨੂੰ ਇਹ ਪਸੰਦ ਆਇਆ ਵੀ ਸਾਰੀ ਮਾਮੂਰੀ ਉਹਦੇ ਵਿੱਚ ਹੀ ਸਕੂਨਤ ਕਰੇ, ਤੇ ਉਹਦੇ ਲਹੂ ਦੇ ਪਾਰੋਂ ਜਿਹੜਾ ਸੂਲੀ ਉੱਤੇ ਵਗਿਆ, ਸੁਲ੍ਹਾ ਕਰਕੇ ਸਾਰੀਆਂ ਸ਼ੈਵਾਂ ਦਾ ਉਹਦੇ ਰਾਹੀਂ ਆਪਣੇ ਨਾਲ ਮੇਲ ਕਰ ਲਵੇ, ਭਾਵੇਂ ਧਰਤੀ ਦੀਆਂ ਹੋਣ ਤੇ ਭਾਵੇਂ ਅਸਮਾਨ ਦੀਆਂ। ਵਾਜ਼, ਤੇ ਮੈਨੂੰ ਯਕੀਨ ਏ ਵੀ ਸਭ ਕੁਝ ਜੋ ਰੱਬ ਕਰਦਾ ਏ ਹਮੇਸ਼ਾ ਲਈ ਏ, ਇਹਦੇ ਵਿੱਚ ਕੁਝ ਘਾਟਾ ਨਹੀਂ ਹੋ ਸਕਦਾ, ਤੇ ਰੱਬ ਨੇ ਇਹ ਇਸ ਲਈ ਕੀਤਾ ਏ ਭਈ ਲੋਕੀ ਉਹਦੇ ਤੋਂ ਡਰਦੇ ਰਹਿਣ। ਜੋ ਕੁਝ ਹੈ ਏ ਉਹ ਪਹਿਲੇ ਤੋਂ ਹੋ ਚੁੱਕਿਆ ਏ, ਤੇ ਜੋ ਕੁਝ ਹੋਣ ਵਾਲਾ ਏ ਉਹ ਵੀ ਹੋ ਚੁੱਕਿਆ ਏ। ਮੱਤੀ, ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਇਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਪਾਪ, ਬਿਮਾਰੀ ਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ, ਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਵੇਲਾ ਹਲੇ ਅਬਦੀਅਤ, ਲਾਫਾਨੀਅਤ ਤੇ ਪੂਰੀ ਅਸਲੀਅਤ ਤੀਕਰ ਨਹੀਂ ਅਪੜਿਆ। ਸਾਰੀ ਅਸਲੀਅਤ ਅਬਦੀ ਏ, ਕਾਮਲੀਅਤ ਅਸਲੀਅਤ ਨੂੰ ਸਾਹਮਣੇ ਲਿਆਉਂਦੀ ਏ। ਕਾਮਲੀਅਤ ਬਾਝੋਂ ਕੁਝ ਵੀ ਪੂਰੇ ਤੌਰ ਤੇ ਅਸਲੀ ਨਹੀਂ ਏ। ਜਦੋਂ ਤੀਕਰ ਕਾਮਲੀਅਤ ਜ਼ਾਹਰ ਨਹੀਂ ਹੁੰਦੀ ਤੇ ਅਸਲੀਅਤ ਤੀਕਰ ਨਹੀਂ ਅਪੜਦੀ, ਸਾਰੀਆਂ ਸ਼ੈਵਾਂ ਗਾਇਬ ਹੋਣੀਆਂ ਜਾਰੀ ਰਹਿਣਗੀਆਂ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸਿਹਤ, ਪਾਕੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਇਲਾਹੀ ਅਸੂਲ ਜਾਂ ਰੂਹ ਸਭ ਕੁਝ ਸਮਝਦਾ ਜਾਂ ਜ਼ਾਹਿਰ ਕਰਦਾ ਏ, ਤੇ ਇਸੇ ਲਈ ਸਭ ਕੁਝ ਉਂਝ ਹੀ ਕਾਮਲ ਹੋਣਾ ਚਾਹੀਦਾ ਏ ਜਿਵੇਂ ਇਲਾਹੀ ਅਸੂਲ ਕਾਮਲ ਏ। ਰੂਹ ਲਈ ਕੁਝ ਨਵਾਂ ਨਹੀਂ ਏ, ਉਸ ਹਮੇਸ਼ਾ ਦੀ ਸਿਆਣ ਲਈ ਕੁਝ ਵੀ ਅਫਸਾਨਵੀ ਨਹੀਂ ਏ। ਜਿਹੜਾ ਸਾਰੀਆਂ ਗੱਲਾਂ ਦਾ ਲਿਖਾਰੀ ਏ, ਜਿਹਨੇ ਸਾਰੀ ਅਬਦੀਅਤ ਬਣਾਈ ਏ, ਉਹ ਆਪਣੇ ਆਪ ਦੇ ਖਿਆਲ ਜਾਣਦਾ ਏ। ਰੱਬ ਆਪਣੇ ਕੰਮ ਤੋਂ ਮੁਤਮਿਨ ਸੀ। ਉਹ ਆਪਣੀ ਲਫਾਨੀ ਖੁਦ ਸਾਖਤਗੀ ਤੇ ਲਫਾਨੀ ਸਿਆਣ ਦਾ ਅਜਰ ਕਿਵੇਂ ਖੋ ਸਕਦਾ ਏ, ਜਦ ਕਿ ਰੂਹਾਨੀ ਤਖਲੀਕ ਇਹਦਾ ਸ਼ਾਖਸਾਨਾ ਸੀ। ਮਾਦੇ ਤੋਂ ਰੂਹ ਵਿੱਚ ਹੌਲੀ ਹੌਲੀ ਸ਼ਾਮਲ ਹੋਵੋ। ਸਾਰੀਆਂ ਸ਼ਾਵਾਂ ਦੀ ਰੂਹਾਨੀ ਅਖੀਰ ਨੂੰ ਨਾਕਾਮ ਕਰਨ ਤੇ ਧਿਆਨ ਨਾ ਦਿਓ, ਬਲਕਿ ਚੰਗੀ ਸਿਹਤ ਤੇ ਇਖਲਾਕ ਦੇ ਪਾਰੋਂ ਤੇ ਬਤੌਰ ਰੂਹਾਨੀ ਬੜੋਤਰੀ ਤੇ ਫਿਤਰੀ ਤੌਰ ਤੇ ਰੂਹ ਵਿੱਚ ਆਓ। ਮੌਤ ਨਹੀਂ ਬਲਕਿ ਹਯਾਤੀ ਦਾ ਫਹਿਮ ਇਨਸਾਨ ਨੂੰ ਲਾਫਾਨੀ ਬਣਾਉਂਦਾ ਏ। ਇਹ ਅਕੀਦਾ ਭਈ ਬਦਨ ਵਿੱਚ ਮਾਦਾ ਜਾਂ ਰੂਹ ਹਯਾਤੀ ਹੋ ਸਕਦੀ ਏ, ਤੇ ਇਹ ਭਈ ਇਨਸਾਨ ਮਿੱਟੀ ਜਾਂ ਆਂਡੇ ਤੋਂ ਪੈਦਾ ਹੁੰਦਾ ਏ, ਉਸ ਫਾਨੀ ਗਲਤੀ ਦਾ ਨਤੀਜਾ ਏ ਜਿਹਨੂੰ ਮਸੀਹ ਜਾਂ ਸੱਚਾਈ ਹਸਤੀ ਦੇ ਰੂਹਾਨੀ ਕਾਨੂੰਨ ਨੂੰ ਪੂਰਾ ਕਰਨ ਨਾਲ ਬਰਬਾਦ ਕਰਦਾ ਏ, ਜਿਹਦੇ ਵਿੱਚ ਇਨਸਾਨ ਉਂਝ ਹੀ ਕਾਮਲ ਏ ਜਿਵੇਂ ਅਸਮਾਨੀ ਪਿਓ ਕਾਮਲ ਏ। ਜੇ ਸੋਚ ਆਪਣਾ ਇਕਤਦਾਰ ਦੂਜੀਆਂ ਤਾਕਤਾਂ ਦੇ ਹਵਾਲੇ ਕਰ ਦੇਵੇ ਤੇ ਇਹ ਬਦਨ ਉੱਤੇ ਆਪਣੇ ਆਪ ਦੀਆਂ ਸੋਹਣੀਆਂ ਤਸਵੀਰਾਂ ਦਾ ਖਾਕਾ ਨਹੀਂ ਬਣਾ ਸਕਦੀ, ਬਲਕਿ ਇਹ ਉਹਨਾਂ ਨੂੰ ਮਿਟਾ ਦਿੰਦੀ ਏ
ਤੇ ਬੇਰੂਨੀ ਅਵਾਮਲ ਦੀ ਤਸਵੀਰਕਸ਼ੀ ਕਰਦੀ ਏ, ਜਿਨ੍ਹਾਂ ਨੂੰ ਬਿਮਾਰੀ ਤੇ ਪਾਪ ਆਖਿਆ ਜਾਂਦਾ ਹੈ। ਬਸੀਰਤ, ਸਮਾਤ, ਸਾਰੇ ਰੂਹਾਨੀ ਅਹਿਸਾਸ ਅਬਦੀ ਨੇ। ਇਹ ਮੁੱਕ ਨਹੀਂ ਸਕਦੇ। ਇਹਨਾਂ ਦੀ ਹਕੀਕਤ ਤੇ ਲਾਫਾਨੀਅਤ ਰੂਹ ਤੇ ਸਿਆਨ ਵਿੱਚ ਨੇ, ਨਾ ਕਿ ਮਾਦੇ ਵਿੱਚ ਨੇ। ਇਸੇ ਤਰ੍ਹਾਂ ਉਹਨਾਂ ਦੀ ਮਜ਼ਬੂਤੀ ਵੀ। ਜੇ ਇੰਜ ਨਾ ਹੁੰਦਾ ਤੇ ਇਨਸਾਨ ਜਲਦੀ ਮਾਰ ਦਿੱਤਾ ਜਾਂਦਾ। ਜੇ ਮਾਦੀ 5 ਹਵਾਸ ਉਹ ਆਲਾ ਹੁੰਦੇ ਜਿਨ੍ਹਾਂ ਦੇ ਰਾਹੀਂ ਰੱਬ ਨੂੰ ਸਮਝਿਆ ਜਾ ਸਕਦਾ ਤੇ ਫਾਲਜ, ਅੰਨਾਪਨ ਤੇ ਬੋਲਾਪਨ ਇਨਸਾਨ ਨੂੰ ਇੱਕ ਖੌਫਨਾਕ ਹਾਲਤ ਵਿੱਚ ਲੈ ਜਾਂਦੇ, ਜਿੱਥੇ ਉਹ ਦੂਜਿਆਂ ਵਾਂਗਰ ਹੁੰਦਾ, ਬਗੈਰ ਕਿਸੇ ਆਸ ਤੇ ਰੱਬ ਤੋਂ ਬਗੈਰ ਜੱਗ ਵਿੱਚ। ਪਰ ਅਸਲ ਵਿੱਚ ਇਹ ਆਫਤਾਂ ਆਮ ਤੌਰ ਤੇ ਇਨਸਾਨ ਨੂੰ ਖੁਸ਼ੀ ਤੇ ਵਜੂਦ ਦੇ ਤਾਲਬ ਹੋਣ ਤੇ ਇਹਨਾਂ ਨੂੰ ਲੱਭਣ ਵੱਲ ਲੈ ਜਾਂਦੀਆਂ ਨੇ। ਹਯਾਤੀ ਲਾਜ਼ਵਾਲ ਏ। ਹਯਾਤੀ ਇਨਸਾਨ ਦਾ ਅਸਲ ਤੇ ਨਿਉ ਏ। ਮੌਤ ਦੇ ਰਾਹੀਂ ਕਦੀ ਹਾਸਲ ਹੋਣ ਵਾਲੀ ਨਹੀਂ, ਬਲਕਿ ਇਹਦੇ ਤੋਂ ਪਹਿਲਾਂ ਤੇ ਬਾਅਦ ਵਿੱਚ, ਜਿਹਨੂੰ ਮੌਤ ਆਖਿਆ ਜਾਂਦਾ ਏ, ਸੱਚਾਈ ਉੱਤੇ ਟੁਰਦੇ ਰਹਿਣ ਨਾਲ ਹਾਸਲ ਹੁੰਦੀ ਏ। ਮਾਦੇ ਦੀ ਬਜਾਏ ਰੂਹਾਨੀ ਤੌਰ ਤੇ ਵੇਖਣ ਤੇ ਸੁਣਨ ਵਿੱਚ ਬਹੁਤੀ ਮਸੀਹਤ ਏ। ਜ਼ੇਹਨੀ ਸਲਾਹੀਅਤਾਂ ਦੇ ਗਵਾਚਣ ਦੀ ਬਜਾਏ ਉਹਨਾਂ ਦੀ ਮੁਸਤਕਿਲ ਮਸ਼ਕ ਵਿੱਚ ਬਹੁਤੀ ਸਾਇੰਸ ਮਿਲਦੀ ਏ। ਉਹ ਗਵਾਚ ਤੇ ਨਹੀਂ ਸਕਦੀ, ਪਰ ਸਿਆਨ ਹਮੇਸ਼ਾ ਤਿੱਕਰ ਰਹਿੰਦੀ ਏ। ਉਹਦੀ ਸਿਆਨ ਨੇ ਸਦੀਆਂ ਪਹਿਲਾਂ ਅੰਨੇ ਨੂੰ ਬੇਨਾਈ ਤੇ ਬੋਲੇ ਨੂੰ ਸੁਣਨ ਦੀ ਤਾਕਤ ਦਿੱਤੀ, ਤੇ ਇਹ ਇਹਨਾਂ ਮੌਜਿਜ਼ਿਆਂ ਨੂੰ ਦੁਹਰਾਏਗੀ। ਅਕਲ ਸਾਰੀ ਸਿਆਨ, ਇਦਰਾਕ ਤੇ ਇਸਤਦਾਦ ਦੀ ਮਲਕੀਅਤ ਰੱਖਦੀ ਏ। ਇਸ ਲਈ ਜ਼ੇਹਨੀ ਸਲਾਹੀਅਤਾਂ ਤਨਜ਼ੀਮ ਸਾਜ਼ੀ ਤੇ ਤਾਫਨ ਪਜ਼ੀਰੀ ਦੇ ਰਹਿਮੋ ਕਰਮ ਉੱਤੇ ਨਹੀਂ ਤੇ ਇਹਦੇ ਕੀੜੇ ਇਨਸਾਨ ਨੂੰ ਤਬਾਹ ਕਰ ਦੇਣ। ਜੇ ਇਨਸਾਨ ਦੀਆਂ ਸੁੱਚੀਆਂ ਹਿੱਸਾਂ ਦਾ ਜ਼ਖਮੀ ਹੋ ਜਾਣਾ ਮੁਮਕਿਨ ਹੁੰਦਾ ਤੇ ਰੂਹ ਨੂੰ ਉਹਨਾਂ ਨੂੰ ਸਾਰੀ ਕਾਮਲੀਅਤ ਵਿੱਚ ਦੁਬਾਰਾ ਬਣਾ ਦੇਣਾ ਚਾਹੀਦਾ ਹੈ, ਪਰ ਇਹ ਖਰਾਬ ਜਾਂ ਬਰਬਾਦ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂ ਜੇ ਇਹ ਫਾਨੀ ਸਿਆਨ ਵਿੱਚ ਵਜੂਦ ਰੱਖਦੀਆਂ ਨੇ, ਨਾ ਕਿ ਫਾਨੀ ਮਾਦੇ ਵਿੱਚ। ਕ੍ਰਿਸਚਨ ਸਾਇੰਸ ਦੇ ਸ਼ਿਫਾ ਦੇਣ ਵਾਲੇ ਲਈ ਬਿਮਾਰੀ ਇੱਕ ਸੁਫਨਾ ਏ, ਜਿਹਦੇ ਤੋਂ ਮਰੀਜ਼ ਨੂੰ ਜਾਗਣ ਦੀ ਲੋੜ ਏ। ਇਲਾਜ ਕਰਨ ਵਾਲਿਆਂ ਨੂੰ ਬਿਮਾਰੀ ਅਸਲੀ ਨਹੀਂ ਲੱਗਣੀ ਚਾਹੀਦੀ, ਕਿਉਂ ਜੇ ਇਹ ਗੱਲ ਮੰਨਣ ਦੇ ਕਾਬਲ ਏ ਭਈ ਮਰੀਜ਼ ਨੂੰ ਠੀਕ ਕਰਨ ਦਾ ਤਰੀਕਾ ਇਹ ਹੈ ਭਈ ਉਹਨੂੰ ਬਿਮਾਰੀ ਗੈਰ ਅਸਲੀ ਜ਼ਾਹਰ ਕੀਤੀ ਜਾਵੇ। ਇਹ ਕਰਨ ਲਈ ਇਲਾਜ ਕਰਨ ਵਾਲੇ ਨੂੰ ਸਾਇੰਸ ਵਿੱਚ ਬਿਮਾਰੀ ਦੀ ਗੈਰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਯਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ, ਜਿਹੜਾ ਉਹਦੇ ਉੱਥੇ ਜ਼ਾਹਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਛਵੀ ਤੇ ਸੂਰਤ ਨੂੰ ਵੇਖਿਆ, ਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ, ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ, ਇਨਸਾਨ ਦੀ ਆਜ਼ਾਦੀ ਤੇ ਬਦਨ ਉੱਤੇ ਅਖੀਰੀ ਫਤਹ ਵੱਲ ਇੱਕ ਵੱਡਾ ਕਦਮ ਏ। ਅਸਮਾਨ ਉੱਤੇ ਜਾਣ ਦੀ ਕੱਲੀ ਰਾਹ ਹਮਾਹੰਗੀ ਏ, ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ, ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਨ ਉੱਤੇ ਭਰੋਸਾ ਕਰਦੇ ਹਾਂ, ਤੇ ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰੀ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਇਨਸਾਨੀ ਗਲਤੀ ਇੱਕ ਇਖਲਾਕੀ ਕੀਮਈ ਅਮਲ ਵਿੱਚ ਗਾਇਬ ਹੋ ਜਾਵੇਗੀ। ਇਹ ਜ਼ਹਿਨੀ ਉਬਾਲ ਸ਼ੁਰੂ ਹੋ ਚੁੱਕਿਆ ਹੈ, ਤੇ ਇਹ ਉਦੋਂ ਤੀਕਰ ਜਾਰੀ ਰਹੇਗਾ ਜਦੋਂ ਤੀਕਰ ਈਮਾਨ ਦੀਆਂ ਸਾਰੀਆਂ ਗਲਤ ਫਹਿਮੀਆਂ ਨੂੰ ਕਬੂਲ ਨਾ ਕਰ ਲੈਣ। ਈਮਾਨ ਤਬਦੀਲ ਹੋ ਸਕਦਾ ਹੈ, ਪਰ ਰੂਹਾਨੀ ਫਹਿਮ ਤਬਦੀਲ ਨਹੀਂ ਹੋ ਸਕਦਾ। ਰੱਬ ਤੇ ਉਹਦੀ ਤਖਲੀਕ ਵਿੱਚ ਪਾਈ ਜਾਣ ਵਾਲੀ ਸਾਰੀ ਅਸਲੀਅਤ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਬਣਾਉਂਦਾ ਏ, ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਸੱਚਾਈ ਇਹ ਹੌਲਨਾਕ ਅਸਲੀਅਤ ਏ। ਭਈ ਗੈਰ ਅਸਲੀਅਤ ਇਨਸਾਨੀ ਗਲਤ ਅਕੀਦਿਆਂ ਨੂੰ ਉਸ ਵੇਲੇ ਤੀਕਰ ਅਸਲੀ ਵਿਖਾਲੀ ਦਿੰਦੀ ਏ ਜਦੋਂ ਤੀਕਰ ਰੱਬ ਉਹਨਾਂ ਦੇ ਬਹਿਰੂਪ ਨੂੰ ਲਾ ਨਹੀਂ ਦਿੰਦਾ। ਉਹ ਸੱਚ ਨਹੀਂ, ਕਿਉਂ ਜੇ ਉਹ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਰਜਸ ਆਹੰਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ, ਪਰ ਉਹ ਨਾ ਅਸਲ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਹਸਤੀ ਦੀ ਅਸਲੀਅਤ ਨੂੰ ਜ਼ਿਹਨ ਵਿੱਚ ਰੱਖੋ ਭਈ ਇਨਸਾਨ ਉਸ ਰੱਬ ਦੀ ਸੂਰਤ ਤੇ ਸ਼ਬੀਹ ਏ
ਜਿਹਦੇ ਵਿੱਚ ਸਾਰੀ ਹਸਤੀ ਬਗੈਰ ਪੀੜ ਤੇ ਮੁਸਤਕਿਲ ਹੈ। ਯਾਦ ਰੱਖੋ ਭਈ ਇਨਸਾਨ ਦੀ ਕਾਮਲੀਅਤ ਅਸਲੀ ਤੇ ਨਾਕਾਬਲੇ ਇਲਜ਼ਾਮ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਂ ਤੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦੀ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।